ਇੰਡੋਜ਼ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੈਂ ਪ੍ਰਗਟ ਸਿੰਘ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਅਸੀਂ ਦੁਆਬੇ ਦੇ ਇੱਕ ਬਹੁਤ ਹੀ ਮਸ਼ਹੂਰ ਪਿੰਡ ਇਤਿਹਾਸਕ ਪਿੰਡ ਦੇ ਵਿੱਚ ਹਾਜ਼ਰ ਹੋਏ ਹਾਂ। ਇਹ ਜਿਹੜਾ ਸਥਾਨ ਆ ਜਿਹੜਾ ਕਿਸੇ ਵੇਲੇ ਸਿਰਫ 7 ਕੁੱਲੀਆਂ ਦਾ ਹੀ ਸੀ, ਪਰ ਇਹ ਉਦੋਂ ਤੋਂ ਇਤਿਹਾਸਕ ਪਿੰਡ ਬਣ ਗਿਆ ਜਦੋਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਵਿਆਹੁਣ ਲਾਗਲੇ ਪਿੰਡ ਮਾਓ ਵਿਖੇ ਜਾ ਰਹੇ ਸਨ ਤਾਂ ਕੁਝ ਸਮਾਂ ਉਹ ਇਸ ਪਿੰਡ ਦੇ ਵਿੱਚ ਠਹਿਰੇ ਸਨ। ਉਹਨਾਂ ਦੀ ਚਰਨ ਛੋਹ ਪ੍ਰਾਪਤ ਇਹ ਪਿੰਡ ਵਿਲਗਾ, ਜਿੱਥੇ ਉਹਨਾਂ ਦੀ ਯਾਦ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਸਥਾਪਿਤ ਹੈ, ਸੁਸ਼ੋਭਿਤ ਹੈ। ਅੱਜ ਅਸੀਂ ਤੁਹਾਨੂੰ ਗੁਰੂ ਸਾਹਿਬਾਨ ਦੇ ਨਾਲ ਜੋ ਸੰਬੰਧਿਤ ਥਾਂ ਨੇ, ਜੋ ਇਤਿਹਾਸਕ ਵਸਤਾਂ ਸੰਗਤਾਂ ਨੇ ਇੱਥੇ ਸਾਂਭ ਕੇ ਰੱਖੀਆਂ ਨੇ, ਉਹ ਸਾਰੇ ਇਤਿਹਾਸਕ ਦਸਤਾਵੇਜ਼ਾਂ ਬਾਰੇ ਜਾਣਕਾਰੀ ਤੁਹਾਨੂੰ ਅੱਜ ਅਸੀਂ ਦੇਣ ਜਾ ਰਹੇ ਹਾਂ। ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਇਸ ਪਿੰਡ ਦੇ ਮੱਧ ਵਿੱਚ ਸਥਾਪਿਤ ਗੁਰਦੁਆਰਾ ਸਾਹਿਬ ਦੇ ਨਾਲ। ਆਓ ਤੁਹਾਨੂੰ ਲੈ ਚੱਲਦੇ ਹਾਂ। सोलहवीं सदी का वो समा ਜਦੋਂ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਵਿਆਹੁਣ ਆਏ ਸੀ। ਅਸੀਂ ਜਾਣਦੇ ਹਾਂ ਵੀ ਉਸ ਵੇਲੇ ਜੋ ਜਲ ਸਰੋਤ ਸੀਗੇ ਉਹ ਇਸ ਤਰ੍ਹਾਂ ਹੀ ਹੁੰਦੇ ਸੀ ਜਿਵੇਂ ਕਿ ਅਸੀਂ ਆ ਦੇਖ ਰਹੇ ਹਾਂ। ਇੱਕ ਖੂਹੀ ਆ ਛੋਟੀ ਜਿਹੀ, ਉਸ ਵੇਲੇ ਗੁਰੂ ਅਰਜਨ ਸਾਹਿਬ ਵੀ ਉਹਨਾਂ ਨੇ ਵੀ ਇਸੇ ਖੂਹੀ ਦੇ ਵਿੱਚ ਆ ਜਿਹੜਾ ਇਸ਼ਨਾਨ ਕੀਤਾ ਸੀ ਤੇ ਉਹਨਾਂ ਦੇ ਵਸਤਰ ਵੀ ਜਿਹੜੇ ਆ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਵੱਲੋਂ ਬੜੇ ਹੀ ਸਤਿਕਾਰ ਦੇ ਨਾਲ ਸਾਂਭੇ ਗਏ ਆ। ਇਹ ਇਸ ਤਰ੍ਹਾਂ ਦੀਆਂ ਜੋ ਖੂਹੀਆਂ ਹੀ ਉਦੋਂ ਪੰਜਾਬ ਦੇ ਵਿੱਚ ਹੁੰਦੀਆਂ ਸੀ। ਇਹ ਜਿਹੜਾ ਜਲ ਦਾ ਜਿਹੜਾ ਮੁੱਢਲਾ ਸਰੋਤ ਇਹੀ ਹੁੰਦਾ ਸੀ। ਇਹ ਉਹ ਸਥਾਨ ਆ ਜਿੱਥੇ ਇਸ ਖੂਹੀ ਤੋਂ ਇਸ਼ਨਾਨ ਕਰਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਜੋ ਵਸਤਰ ਆਪਣੇ ਬਦਲੇ ਚੇਂਜ ਕੀਤੇ, ਉਹਨਾਂ ਵਿੱਚੋਂ ਬੜੇ ਹੀ ਪਿਆਰ ਦੇ ਨਾਲ ਸੰਗਤ ਨੇ ਉਹਨਾਂ ਦੁਆਰਾ ਪਹਿਨੇ ਗਏ ਇਹ ਚੂੜੀਦਾਰ ਪਜਾਮਾ, ਰੁਮਾਲ, ਹੱਥ ਸਿਮਰਨ, ਉਹਨਾਂ ਦਾ ਹਜੂਰੀਆ, ਦਸ਼ਾਲਾ, ਇੱਥੋਂ ਤੱਕ ਕਿ ਜਿਸ ਚੌਂਕੀ 'ਤੇ ਬੈਠ ਕੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਉਹ ਚੌਂਕੀ ਵੀ ਇੱਥੇ ਸੁਸ਼ੋਭਿਤ ਆ। ਬੜੇ ਹੀ ਪਿਆਰ ਦੇ ਨਾਲ ਗੁਰੂ ਸਾਹਿਬ ਦੀਆਂ ਉਹਨਾਂ ਨਿਸ਼ਾਨੀਆਂ ਨੂੰ ਸੰਗਤ ਨੇ ਸਾਂਭਿਆ ਹੋਇਆ ਹੈ। ਅਸੀਂ ਖੜੇ ਹਾਂ ਜੀ ਗੁਰਦੁਆਰਾ ਸਾਹਿਬ ਦੀ ਗੈਲਰੀ ਦੇ ਵਿੱਚ, ਜਿੱਥੇ ਇਤਿਹਾਸ ਨੂੰ ਦਰਸਾਉਂਦੀਆਂ
ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਜਾਣਕਾਰੀ ਦਿੰਦੀ ਹੋਈ ਜਿਹੜੀ ਇੱਕ ਇਹ ਪ੍ਰਦਰਸ਼ਨੀ ਤਸਵੀਰਾਂ ਦੇ ਰੂਪ ਵਿੱਚ ਲਗਾਈ ਹੋਈ ਆ। ਬਹੁਤ ਹੀ ਸ਼ਾਨਦਾਰ ਇਹ ਜਿਹੜੀ ਤਸਵੀਰਾਂ ਨੇ ਜਿਹੜੀਆਂ ਸਾਨੂੰ ਗੁਰੂਆਂ ਬਾਰੇ, ਭਗਤਾਂ ਬਾਰੇ ਅਤੇ ਇਤਿਹਾਸ ਦੇ ਉਹਨਾਂ ਪਲਾਂ ਬਾਰੇ ਜੋ ਸਾਡੇ ਮਨਾਂ ਵਿੱਚ, ਸਾਡੇ ਜ਼ਿਹਨ ਦੇ ਵਿੱਚ ਉਕਰੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ, ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਜਿਹੜੀਆਂ ਤਸਵੀਰਾਂ ਨੇ ਉਹ ਲਗਾਈਆਂ ਗਈਆਂ ਨੇ। ਇਹ ਤਸਵੀਰ ਆ ਜਿਹੜੀ ਇਹ ਉਸ ਵੇਲੇ ਦੀ ਆ ਜਦੋਂ ਗੁਰੂ ਅਰਜਨ ਦੇਵ ਜੀ ਮਾਓ ਪਿੰਡ ਮਾਤਾ ਗੰਗਾ ਜੀ ਨੂੰ ਵਿਆਹੁਣ ਜਾ ਰਹੇ ਸੀ ਤਾਂ ਇਸ ਪਿੰਡ ਬਿਲਗਾ ਦੇ ਵਿੱਚ ਰੁਕੇ ਸੀ। ਇਹ ਜਿਹੜਾ ਬਿਲਗਾ ਪਿੰਡ ਆ ਅਸਲ ਵਿੱਚ ਉਸ ਵੇਲੇ ਸਿਰਫ ਜੋ ਜਿਵੇਂ ਆ ਤਸਵੀਰ ਦੇ ਵਿੱਚ ਦਿਖਾਇਆ ਗਿਆ, ਸਿਰਫ 7 ਜਿਹੜੀਆਂ ਛੋਟੀਆਂ ਕੁੱਲੀਆਂ ਦੇ ਰੂਪ ਵਿੱਚ ਸੀ। ਗੁਰੂ ਸਾਹਿਬਾਨ ਇੱਥੇ ਠਹਿਰੇ ਸੀ, ਇੱਥੇ ਇਸ਼ਨਾਨ ਕੀਤਾ ਸੀ। ਇਸ਼ਨਾਨ ਕਰਨ ਤੋਂ ਬਾਅਦ ਪਿੰਡ ਦੀਆਂ ਜੋ ਸੰਗਤਾਂ ਇਕੱਠੀਆਂ ਹੋਈਆਂ ਸੀ, ਗੁਰੂ ਸਾਹਿਬਾਨ ਨੇ ਉਹਨਾਂ ਨੂੰ ਆਪਣੇ ਜਿਹੜੇ ਵਸਤਰ ਆ ਉਹ ਵੀ ਦਿੱਤੇ ਸੀ, ਜੋ ਆਪਾਂ ਦੇਖ ਚੁੱਕੇ ਹਾਂ ਕਿ ਉਹ ਬੜੇ ਹੀ ਸਤਿਕਾਰ ਦੇ ਨਾਲ ਸਾਂਭੇ ਹੋਏ ਨੇ। ਅਤੇ ਨਾਲ ਹੀ ਗੁਰੂ ਸਾਹਿਬਾਨ ਨੇ ਇਹ ਵਰ ਦਿੱਤਾ ਸੀ ਉਸ ਵੇਲੇ ਕਿ ਇਹ ਜਿਹੜਾ ਛੋਟਾ ਜਿਹਾ ਪਿੰਡ ਆ ਕਿਸੇ ਵੇਲੇ ਬਹੁਤ ਵੱਡਾ ਪਿੰਡ ਹੋਏਗਾ, ਬੜਾ ਵੱਡਾ ਨਗਰ ਹੋਏਗਾ। ਸੋ ਅੱਜ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਬਿਲਗਾ ਪਿੰਡ ਆ, ਗੁਰੂ ਜੀ ਦੇ ਬਖਸ਼ਿਸ਼ ਦੀ ਸਦਕਾ ਅੱਜ ਇਸ ਇਲਾਕੇ ਦਾ ਬਹੁਤ ਹੀ ਵੱਡਾ ਜਿਹੜਾ ਪਿੰਡ ਆ, ਇੱਕ ਮਸ਼ਹੂਰ ਬੜਾ ਜਾਣਿਆ ਪਛਾਣਿਆ ਪਿੰਡ ਆ ਜੀ। ਪੰਚਮ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਬਿਲਗਾ ਦੇ ਉੱਤੇ ਅੱਜ ਅਸੀਂ ਗੁਰਦੁਆਰਾ ਬਿਲਗਾ ਸਾਹਿਬ ਵਿੱਚ ਮੌਜੂਦ ਹਾਂ। ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਜਗਵੀਰ ਸਿੰਘ ਜੀ ਦੇ ਨਾਲ ਆਓ ਉਹਨਾਂ ਤੋਂ ਇਸ ਸਿੱਖ ਇਤਿਹਾਸ ਦੇ ਬਾਰੇ ਦੇ ਵਿੱਚ ਜਾਣਕਾਰੀ ਪ੍ਰਾਪਤ ਕਰੀਏ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਜੋ ਵਾਰ ਸਿੱਖ ਇਤਿਹਾਸ ਲਿਖਿਆ ਹੋਇਆ ਹੈ ਉਸ ਦੇ ਸੰਬੰਧ ਦੇ ਵਿੱਚ ਕਦੋਂ ਇੱਥੇ ਸਮਾਗਮ ਬਣਾਏ ਜਾਂਦੇ ਨੇ ਔਰ ਕਿੱਥੋਂ ਸੰਗਤਾਂ ਨੇ ਜਿਹੜੀਆਂ ਇਸ ਗੁਰਦੁਆਰੇ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਸੇਵਾ ਕਰਨ ਪਹੁੰਚਦੀਆਂ ਨੇ ਔਰ ਲੋਕਾਂ ਦਾ ਉਤਸ਼ਾਹ ਜਿਹੜਾ ਕਿਸ ਤਰ੍ਹਾਂ ਦਾ ਹੁੰਦਾ? ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਸਥਾਨ ਪਿੰਡ ਬਿਲਗਾ ਨਗਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗੋਇੰਦਵਾਲ ਸਾਹਿਬ ਤੋਂ ਚੱਲ ਕਰਕੇ ਮਾਤਾ ਗੰਗਾ ਜੀ ਦੇ ਨਾਲ ਜਦੋਂ ਆਨੰਦ ਕਾਰਜ ਹੋਣੇ ਸਨ, ਉਸ ਟਾਈਮ ਉਹਨਾਂ ਨੇ ਗੋਇੰਦਵਾਲ ਸਾਹਿਬ ਤੋਂ ਚਾਲੇ ਮਾਰ ਕਰਕੇ ਪਿੰਡੋਂ ਪਿੰਡ ਚੱਲਦਿਆਂ ਹੋਇਆਂ ਨਕੋਦਰ ਸ਼ਹਿਰ ਜਿਹੜਾ ਅੱਜ ਕੱਲ੍ਹ ਹੈ, ਉੱਥੇ ਬਾਬਾ ਮੱਲ ਜੀ ਜਿਹੜੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਆਨਨ ਭਗਤ, ਉਹਨਾਂ ਦੀ ਯਾਦ ਵਿੱਚ ਬੈਠੇ ਹੋਏ ਸਨ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਵੀ ਉਹਨਾਂ ਦੀ ਤਾਂਘ ਜਿਹੜੀ ਪ੍ਰਤੀਤ ਹੋ ਰਹੀ ਸੀ। ਅਤੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਬਾ ਮੱਲ ਨੂੰ ਮਿਲਣ ਵਾਸਤੇ, ਜਿੱਥੇ ਕਿ ਅੱਜ ਗੁਰਦੁਆਰਾ ਮਾਲੜੀ ਸਾਹਿਬ ਬਣਿਆ ਹੋਇਆ ਨਕੋਦਰ ਵਿਖੇ, ਉੱਥੇ ਮਹਾਰਾਜ ਜਦੋਂ ਬਾਬਾ ਮੱਲ ਜੀ ਨੂੰ ਮਿਲੇ ਅਤੇ ਬਾਬਾ ਮੱਲ ਜੀ ਨੇ ਜਿਹੜਾ ਹੈ ਉਹਨਾਂ ਦੇ ਦਰਸ਼ਨ ਕਰਕੇ ਨਿਹਾਲ ਹੋਏ ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਲ ਉਸ ਟਾਈਮ 'ਤੇ ਜਿਹੜੀਆਂ ਸੰਗਤਾਂ, ਬਾਬਾ ਬੁੱਢਾ ਸਾਹਿਬ ਜੀ, ਬਾਬਾ ਸ਼੍ਰੀ ਚੰਦ ਜੀ, ਭਾਈ ਗੁਰਦਾਸ ਜੀ, ਹੋਰ ਸੰਗਤਾਂ ਜਿਹੜੀਆਂ ਬੇਅੰਤ ਨਾਲ ਆਈਆਂ ਸਨ। ਅਤੇ ਬਾਬਾ ਮੱਲ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵਾਸਤੇ ਬਹੁਤ ਹੀ ਸੋਹਣਾ ਜੋੜਾ ਜਿਹੜਾ ਤਿਆਰ ਕੀਤਾ ਹੋਇਆ ਸੀ ਔਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਵਾਰਤਾਲਾਪ ਹੋ ਕਰਕੇ ਬੇਨਤੀ ਕੀਤੀ, ਮਹਾਰਾਜ ਮੇਰਾ ਜਿਹੜਾ ਸਰੀਰ ਹੈ ਬੜਾ ਹੀ ਦੁਖਦਾਈ ਹੈ, ਇਸ ਨੂੰ ਗਠੀਏ ਦਾ ਰੋਗ ਲੱਗਾ ਹੋਇਆ ਹੈ, ਕਿਰਪਾ ਕਰਕੇ ਮੇਰੇ ਸਰੀਰ 'ਤੇ ਮਿਹਰ ਭਰਿਆ ਹੱਥ ਰੱਖੋ, ਕਸ਼ਟ ਨੂੰ ਦੂਰ ਕਰੋ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸੰਤੋਖ ਸਹਿਜ ਬਖਸ਼ਦਿਆਂ ਅਰਦਾਸ ਬੇਨਤੀ ਮਹਾਰਾਜ ਅਕਾਲ ਪੁਰਖ ਦੇ ਚਰਨਾਂ ਵਿੱਚ ਕਰਕੇ ਬਾਬਾ ਮੱਲ ਜੀ ਦੇ ਜਿਹੜੇ ਦੁੱਖ ਉਹ ਦੂਰ ਕੀਤੇ ਔਰ ਉਹਨਾਂ ਦਾ ਬਹੁਤ ਹੀ ਸੁੰਦਰ ਹੱਥਾਂ ਰਾਹੀਂ ਬਣਾਇਆ ਹੋਇਆ ਜੋੜਾ ਪਹਿਨਿਆ ਔਰ ਉਸ ਦੇ ਉਪਰੰਤ ਉੱਥੋਂ ਗੁਰੂ ਅਰਜਨ ਦੇਵ ਪਾਤਸ਼ਾਹ ਚੱਲਦਿਆਂ ਹੋਇਆਂ ਜਿਹੜਾ ਹੈ ਪਿੰਡ ਭਗਾਲਾ ਉੱਥੇ ਵੀ ਪਹੁੰਚੇ। ਉਸ ਤੋਂ ਉਪਰੰਤ ਗਮਟਾਲੀ ਹੁੰਦਿਆਂ ਇਸ ਨਗਰ ਬਿਲਗਾ ਵਿਖੇ ਜਦੋਂ ਪਹੁੰਚੇ, ਇਸ ਥਾਂ 'ਤੇ
7 ਝੌਂਪੜੀਆਂ ਵੀ ਆਪਾਂ ਕਹਿ ਸਕਦੇ ਹਾਂ, 7 ਕੁੱਲੀਆਂ ਵੀ ਕਹਿ ਸਕਦੇ ਹਾਂ। ਤੇ ਉਸ ਟਾਈਮ ਸੰਗਤਾਂ ਨੇ ਉਹਨਾਂ ਨੂੰ ਦੇਖ ਕਰਕੇ ਉਹਨਾਂ ਦੀ ਬਹੁਤ ਹੀ ਚਾਅ ਦੇ ਨਾਲ, ਸੁਨੇਹ ਦੇ ਨਾਲ ਜਿਹੜੀ ਹੈ ਉਹਨਾਂ ਦੀ ਸੇਵਾ ਕੀਤੀ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਪ੍ਰਸਥਾਨ ਕੀਤਾ। 2 ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਸਥਾਨ 'ਤੇ ਠਹਿਰਨਾ ਕੀਤੇ ਔਰ ਮਹਾਰਾਜ ਜੀ ਦਾ ਸੰਗ ਜਿਹੜਾ ਹੈ ਸੰਗਤਾਂ ਨੂੰ ਸੁਣਾਉਣਾ ਕੀਤਾ ਕਿ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਕਿਸ ਤਰ੍ਹਾਂ ਅਕਾਲ ਪੁਰਖ ਨਿਰੰਕਾਰ ਨੂੰ ਜਿਹੜਾ ਮਿਲਿਆ ਜਾ ਸਕਦਾ ਹੈ, ਬਾਣੀ ਕਿਸ ਤਰ੍ਹਾਂ ਪੜ੍ਹਨੀ ਹੈ। ਸੰਗਤ ਨੂੰ ਨਿਹਾਲ ਕੀਤਾ ਔਰ ਉਹਨਾਂ ਨਾਲ ਸਤਸੰਗ ਕੀਤਾ। ਔਰ ਜਾਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸੰਗਤਾਂ ਦੀਆਂ ਸੇਵਾਵਾਂ ਤੋਂ ਪ੍ਰਸੰਨ ਹੋ ਕਰਕੇ ਜਦੋਂ ਤੀਜੇ ਦਿਨ ਮੌ ਸਾਹਿਬ ਨੂੰ ਚੱਲਣਾ ਸੀ ਮਾਤਾ ਗੰਗਾ ਜੀ ਨਾਲ ਆਨੰਦ ਕਾਰਜ ਵਾਸਤੇ, ਤੇ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨਾਲ ਵਾਰਤਾਲਾਪ ਕਰਦਿਆਂ ਕਿਹਾ ਕਿ ਸੰਗਤਾਂ ਦੀ ਕੋਈ ਮੰਗ, ਕੋਈ ਇੱਛਾ। ਜਦੋਂ ਸੰਗਤਾਂ ਨੂੰ ਬੇਨਤੀ ਕੀਤੀ, ਸੰਗਤਾਂ ਨੇ ਹੱਥ ਜੋੜ ਲਏ ਕਿ ਮਹਾਰਾਜ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸਤਿਗੁਰੂ ਜੀ ਆਪ ਜੀ ਦੀ ਬੜੀ ਦਇਆ ਕਿ ਦਰਸ਼ਨ ਦੇ ਕਰਕੇ ਸਾਨੂੰ ਸਾਰਿਆਂ ਨੂੰ ਨਿਹਾਲ ਕੀਤਾ। ਤੁਸੀਂ ਬੜੀ ਦਇਆ ਰਹਿਮਤਾਂ ਹੋਈ ਹੈ। ਅਸੀਂ ਜਿਹੜਾ ਹੈ ਆਪਣੇ ਆਪ ਨੂੰ ਸੁਚੱਜਾ ਸਮਝਦੇ ਹਾਂ। ਉਸ ਦੇ ਉਪਰੰਤ ਮਹਾਰਾਜ ਜੀ ਨੇ ਦੂਜਾ ਫਰਮਾਨ ਕੀਤਾ, ਸੰਗਤਾਂ ਨੇ ਹੱਥ ਹੀ ਜੋੜੇ ਰੱਖੇ। ਔਰ ਤੀਜੇ ਫਰਮਾਨ ਦੇ ਵਿੱਚ ਫਿਰ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਕਿ ਸਾਡਾ ਜਾਲੀ ਮਾਲੀ ਹਰ ਸਾਲ ਨੁਕਸਾਨ ਹੁੰਦਾ ਹੈ। ਅਸੀਂ ਜਦੋਂ ਮਾੜਾ ਮੋਟਾ ਆਪਣੀ ਕਿਰਤ ਖੇਤਾਂ ਵਿੱਚ ਕਰਨ ਜਾਂਦੇ ਹਾਂ, ਕਿਉਂਕਿ ਆਲੇ ਦੁਆਲੇ ਤੇ ਸਾਰਾ ਜੰਗਲ ਹੀ ਸੀ, ਇਹੀ ਧੋੜਾ ਉੱਚਾ ਸੀਗਾ ਜਿਸ ਉੱਪਰ ਕੁੱਲੀਆਂ ਪਾਈਆਂ ਹੋਈਆਂ ਸਨ। ਤੇ ਕਹਿੰਦੇ ਵੀ ਮਾੜਾ ਮੋਟਾ ਜਿੰਨੀ ਕੁ ਕਿਰਤ ਕਰਨ ਜਦੋਂ ਜਾਂਦੇ ਹਾਂ ਤੇ ਸਾਲ ਬਾਅਦ ਅੱਗ ਲੱਗ ਜਾਂਦੀ ਹੈ ਤੇ ਸਾਡਾ ਜਾਲੀ ਮਾਲੀ ਨੁਕਸਾਨ ਹੋ ਜਾਂਦਾ ਹੈ, ਜਿਸ ਕਰਕੇ 7 ਕੁੱਲੀਆਂ ਤੋਂ ਜਿਹੜਾ ਹੈ ਵਾਧਾ ਨਹੀਂ ਹੋ ਰਿਹਾ। ਫਿਰ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਆਪਾਂ ਸਾਰੇ ਮਿਲ ਕਰਕੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ। ਗੁਰੂ ਪਾਤਸ਼ਾਹ ਜੀ ਨੇ ਬੇਨਤੀ ਕੀਤੀ, ਅਰਦਾਸ ਕੀਤੀ, ਕਿਹਾ ਕਿ ਭਗਤਾਂ ਦਾ ਕਿਹਾ ਅਸੀਂ ਮੋੜ ਨਹੀਂ ਸਕਦੇ, ਪਰ ਤੁਹਾਨੂੰ ਜਿਹੜਾ ਹੈ ਅਗਾਂਹ ਤੋਂ ਪਤਾ ਲੱਗ ਜਾਇਆ ਕਰੇਗਾ ਔਰ ਕਿਸੇ ਟਾਈਮ 'ਤੇ ਐਸਾ ਆਵੇਗਾ ਕਿ ਇਹ ਜਿਹੜਾ ਨਗਰ ਹੈ ਇਹ ਬਿਲਗਾ ਸ਼ਹਿਰ ਹੋਵੇਗਾ ਔਰ ਪੰਜਾਬ ਦੇ ਜਿਹੜਾ ਹੈ ਪੰਜਾਬ ਦੇ ਨਕਸ਼ੇ ਦੇ ਉੱਪਰ ਹੋਵੇਗਾ ਕਿ ਬਿਲਗਾ ਨਗਰ ਹੈ। ਔਰ ਜਿਹੜਾ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅਰਦਾਸ ਬੇਨਤੀ ਬਾਅਦ ਬਚਨ ਹੋਏ, ਉਸ ਦੇ ਉਪਰੰਤ ਜਿਹੜਾ ਬੀਬੀਆਂ ਨੇ, ਭੈਣਾਂ ਨੇ, ਉਹਨਾਂ ਵਾਸਤੇ ਜਿਹੜਾ ਹੈ ਚੋਲਾ ਤਿਆਰ ਕੀਤਾ ਸੀ, ਜਿਹੜਾ ਆਪਾਂ ਉੱਪਰ ਮਹਾਰਾਜ ਜੀ ਦੇ ਬਸਤਰ ਸੱਜੇ ਹੋਏ ਨੇ, ਹਾਂ ਦਰਸ਼ਨ ਕੀਤੇ ਆ। ਉਹ ਜਿਹੜੇ ਬਸਤਰ ਉਹ ਮਹਾਰਾਜ ਜੀ ਨੇ ਪਹਿਨੇ ਹੋਏ ਸਨ। ਤੇ ਜਦੋਂ ਇਸ਼ਨਾਨ ਕਰਕੇ ਸਵੇਰੇ ਆਨੰਦ ਕਾਰਜਾਂ ਵਾਸਤੇ ਆਰੰਭਤਾ ਹੋਣੀ ਸੀ ਤੇ ਇਸ ਖੂਹ ਤੋਂ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਹੈ। ਹਾਂਜੀ, ਉਸ ਦੇ ਉਪਰੰਤ ਫਿਰ ਜਿਹੜੇ ਉਹ ਬਸਤਰ ਹੈ ਆਪਣੇ ਉਤਾਰ ਕੇ ਤੇ ਜਿਹੜੇ ਉਹ ਨਵੇਂ ਬਸਤਰ ਤਿਆਰ ਕੀਤੇ ਗਏ ਸਨ ਉਹ ਪਹਿਨੇ। ਔਰ ਜਿਹੜੇ ਬਸਤਰ ਸੀ ਭਾਈ ਸਾਹਿਬ ਉਹ ਇਸ ਇਲਾਕੇ ਦੀਆਂ ਬੀਬੀਆਂ ਨੇ ਤਿਆਰ ਕੀਤੇ? ਹਾਂ, ਇੱਥੋਂ ਦੇ ਤਿਆਰ ਕੀਤੇ ਆ। ਰਾਤ ਨੂੰ ਉਹ ਜਿਹੜੀਆਂ 2 ਰਾਤਾਂ ਰਹੇ ਆ, ਜਿੱਦਾਂ ਇੱਕ ਜਿਸ ਦਿਨ ਆਏ ਉਹ ਦਿਨ ਹੋ ਗਿਆ, ਮਤਲਬ ਸ਼ਾਮਾਂ ਦਾ ਦਿਨ ਸੀਗਾ, ਉਹ ਦਿਨ ਤਾਂ ਬੀਤ ਚੁੱਕਾ ਸੀ। ਫਿਰ ਰਾਤ ਰਹੇ, ਦੂਜਾ ਦਿਨ ਰਹੇ, ਰਾਤ ਰਹੇ, ਤੀਜੇ ਦਿਨ ਇੱਥੋਂ ਚਾਲੇ ਮਾਰਦੇ ਆ। ਤੇ ਉਹ ਫਿਰ ਉਹਨਾਂ ਨੇ ਪਿਆਰ ਦੇ ਵਿੱਚ ਆ ਕਰਕੇ ਮਹਾਰਾਜ ਜੀ ਦੇ ਸਨੇਹ ਦੇ ਵਿੱਚ ਉਹਨਾਂ ਨੇ ਜਿਹੜਾ ਇੱਥੇ ਬਸਤਰ ਤਿਆਰ ਕੀਤੇ। ਫਿਰ ਉਸ ਦੇ ਉਪਰੰਤ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਵੀ ਕੱਲ੍ਹ ਨੂੰ ਤੁਹਾਡੇ ਆਉਣ ਦਾ ਇੱਥੇ ਜਿਹੜਾ ਹੈ ਨਗਰ ਵਿੱਚ ਅਸੀਂ ਕਿਸ ਤਰ੍ਹਾਂ ਲੋਕਾਂ ਨੂੰ ਦੱਸ ਪਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਫਿਰ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਜਿਹੜੇ ਬਸਤਰ ਸਾਡੇ ਉਤਾਰੇ ਹੋਏ ਨੇ ਇਹ ਜਿਹੜੀ ਨਿਸ਼ਾਨੀ ਦੇ ਤੌਰ 'ਤੇ ਇਹ ਸੰਗਤਾਂ ਨੂੰ ਜਿਹੜਾ ਹੈ, ਸੰਗਤਾਂ ਨੇ ਮੰਗ ਵੀ ਕੀਤੀ ਸੀ ਕਿ ਸਾਨੂੰ ਨਿਸ਼ਾਨੀ ਦਿਓ। ਫਿਰ ਮਹਾਰਾਜ ਜੀ ਨੇ ਜਿਹੜੀਆਂ ਨਿਸ਼ਾਨੀਆਂ ਆਪਾਂ ਉੱਪਰ ਦਰਸ਼ਨ ਕੀਤੇ ਹੈ ਮਹਾਰਾਜ ਜੀ ਦੇ ਬਸਤਰਾਂ ਦੇ, ਤੇ ਉਹ ਨਿਸ਼ਾਨੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੰਗਤਾਂ ਦੇ ਹੱਥ ਸੌਂਪ ਦਿੱਤੀਆਂ, ਜਿਹੜੀਆਂ ਕਿ ਅੱਜ ਉੱਪਰ ਸੱਚਖੰਡ ਵਿੱਚ ਸੁਭਾਏਮਾਨ ਹੈ। ਔਰ ਇੱਥੇ 18, 19 ਔਰ 20 ਹਾੜ ਨੂੰ ਜਿਹੜਾ ਹੈ ਹੁਣ ਜਿਸ ਤਰ੍ਹਾਂ ਪਿਛਲੇ ਦਿਨੀ ਜੁਲਾਈ ਦੇ ਵਿੱਚ 2 ਤੇ 3 ਤੇ 4 ਨੂੰ ਜਿਹੜਾ ਹੈ ਮਹਾਰਾਜ ਜੀ ਦੇ ਬਿਲਗਾ ਵਿੱਚ ਆਉਣ ਅਤੇ ਆਨੰਦ ਕਾਰਜ ਦੀ ਖੁਸ਼ੀ ਦੇ ਅੰਦਰ ਇਹ 3 ਦਿਨ ਜਿਹੜਾ ਸਮਾਗਮ ਇੱਥੇ ਬਹੁਤ ਵੱਡੇ ਮਤਲਬ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚਦੀਆਂ, ਨਗਰਾਂ ਤੋਂ, ਕਿਉਂਕਿ ਹੁਣ ਤਾਂ ਮੀਡੀਆ ਦੁਆਰਾ
ਕਾਫੀ ਜਿਹੜਾ ਪਤਾ ਲੱਗ ਚੁੱਕਾ, ਪਹਿਲਾਂ ਪਤਾ ਨਹੀਂ ਸੀਗਾ। ਬਾਕੀ ਇੱਥੋਂ ਦੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜਿਹੜੇ ਆਪਣੇ ਇੰਟਰਨੈਸ਼ਨਲ ਕੀਰਤਨੀ ਆ, ਉਹ ਇੱਥੋਂ ਦੇ ਜੰਮਪਲ ਨੇ, ਇੱਥੋਂ ਦੇ ਰਹਿਣ ਵਾਲੇ ਨੇ। ਤੇ ਬਾਅਦ ਵਿੱਚ ਉਹ ਲੁਧਿਆਣੇ ਉਹਨਾਂ ਨੇ ਲਾ ਲਿਆ, ਪਿੱਛੇ ਉਹ ਲੁਧਿਆਣੇ ਰਹਿੰਦੇ ਨੇ। ਲੇਕਿਨ ਹਰ ਸੰਗਰਾਂਦ 'ਤੇ ਜਿਹੜਾ ਹੈ ਰਾਤਰੀ ਦੇ ਦੀਵਾਨ ਵੀ ਸਜਾਉਂਦੇ ਹੈ। ਔਰ ਜਦੋਂ ਆਨੰਦ ਕਾਰਜ ਮਹਾਰਾਜ ਜੀ ਦੇ ਮਨਾਏ ਜਾਂਦੇ ਨੇ, ਤੀਜੇ ਦਿਨ ਜਿਹੜਾ ਹੈ 3 ਤਰੀਕ ਨੂੰ ਜਿਹੜਾ ਹੈ ਉਹ ਰਾਤਰੀ ਦੇ ਦੀਵਾਨ ਸਜਾਉਂਦੇ ਨੇ। ਉਸ ਵਿੱਚ 5 ਲੜਕੀਆਂ ਦਾ ਵਿਆਹ ਕਰਦੇ ਨੇ, ਜਿਹੜੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਫਿਰ ਉਹ ਆ ਕਰਕੇ ਦੱਸਦੇ ਨੇ ਉਹਨਾਂ ਨੂੰ, ਅਤੇ 5 ਬੱਚੀਆਂ ਦੇ ਵਿਆਹ ਵੀ ਕੀਤੇ ਜਾਂਦੇ ਨੇ। ਸਵੇਰ ਨੂੰ ਤਕਰੀਬਨ 4 ਵਜੇ ਅਰਦਾਸ ਕੀਤੀ ਜਾਂਦੀ ਹੈ ਆਨੰਦ ਕਾਰਜਾਂ ਦੀ, ਅਤੇ ਰਾਤ ਨੂੰ ਸਮਾਗਮ ਵੀ, ਕੀਰਤਨ ਸਮਾਗਮ ਚੱਲਦਾ ਹੈ। ਔਰ ਫਿਰ ਉਸ ਦੇ ਉਪਰੰਤ ਜਿਹੜਾ ਚੌਥੇ ਦਿਨ ਆ, ਇੱਥੋਂ ਫਿਰ ਆਨੰਦ ਕਾਰਜ ਵਾਸਤੇ ਨਗਰ ਕੀਰਤਨ ਰੂਪ ਦੇ ਅੰਦਰ ਆਪਣਾ ਔਜਲਾ ਪਿੰਡ ਹੋ ਗਿਆ, ਦੂਜਾ ਹੈਗਾ ਆ ਅੱਗੇ ਖੇਲੇ ਹੋ ਗਏ, ਉੱਥੋਂ ਹੁੰਦਿਆਂ ਹੋਇਆ ਫਿਰ ਮੌ ਸਾਹਿਬ ਜਿਹੜੇ ਹੈ ਮਹਾਰਾਜ ਜੀ ਦਾ ਸਵਾਰਾ ਸਾਹਿਬ ਲੈ ਕਰਕੇ ਉੱਥੇ ਜਾ ਕੇ ਅਰਦਾਸ ਬੇਨਤੀ ਹੁੰਦੀ ਹੈ। ਫਿਰ ਉੱਥੋਂ ਜਿਹੜਾ ਹੈ ਮੌ ਸਾਹਿਬ ਵਾਲੇ ਉਹਨਾਂ ਨੇ ਵੀ ਆਪਣਾ ਤਿਆਰੀ ਕੀਤੀ ਹੁੰਦੀ ਹੈ। ਜਦੋਂ ਉੱਥੋਂ ਸੰਗਤ ਪਹੁੰਚਦੀ ਉਹ ਫਿਰ ਸੰਗਤ ਦਾ ਆਓ ਭਗਤ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਪਹੁੰਚੇ ਸਨ, ਇਸੇ ਤਰ੍ਹਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਗੁਰੂ ਅਰਜਨ ਦੇਵ ਪਾਤਸ਼ਾਹ ਉੱਥੇ ਪਹੁੰਚਦੇ ਨੇ। ਔਰ ਫਿਰ ਸੰਗਤਾਂ ਵੀ ਨਾਲ, ਅਤੇ ਉਸ ਦੇ ਉਪਰੰਤ ਚਾਹ ਪਾਣੀ ਪੀਣ ਦੇ ਉਪਰੰਤ ਸਤਿਕਾਰ ਕੀਤਾ ਜਾਂਦਾ ਪਹਿਲਾਂ 5 ਪਿਆਰਿਆਂ ਦਾ। ਉਸ ਦੇ ਉਪਰੰਤ ਜਿਹੜਾ ਹੈ ਉੱਥੋਂ ਨਗਰ ਕੀਰਤਨ ਆਰੰਭ ਹੋ ਜਾਂਦਾ ਹੈ ਉਹਨਾਂ ਦੇ ਨਗਰ ਵਿੱਚ ਉਸ ਦਿਨ। ਅਤੇ ਗੁਰੂ ਮਹਾਰਾਜ ਜੀ ਨੇ ਇਸ ਧਰਤੀ ਨੂੰ ਇੱਥੇ ਪਹੁੰਚ ਕਰਕੇ ਸਹਾਵੀ ਕੀਤਾ ਹੈ। ਔਰ ਅੰਮ੍ਰਿਤਸਰ ਹੋਰ ਸਾਰੇ ਇਲਾਕਿਆਂ ਤੋਂ, ਪੰਜਾਬ ਦੇ ਦੂਰੋਂ ਦੂਰੋਂ ਵੀ, ਜਾਣੀ ਕਿ ਆਪਾਂ ਮੰਨ ਲਈਏ ਦੂਜੇ ਰਾਜਾਂ 'ਚੋਂ ਵੀ ਸੰਗਤਾਂ ਇੱਥੇ ਪਹੁੰਚ ਕਰਕੇ ਆਨੰਦ ਮਾਣਦੀਆਂ ਨੇ। ਬਹੁਤ ਹੀ ਵੱਡੇ ਲੈਵਲ 'ਤੇ ਜਿਹੜਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਿਲਗਾ ਨਗਰ ਵਿੱਚ ਆਉਣ ਦੀ ਖੁਸ਼ੀ ਔਰ ਆਨੰਦ ਕਾਰਜ ਦੀ ਖੁਸ਼ੀ ਦੇ ਅੰਦਰ ਸਮਾਗਮ ਮਨਾਏ ਜਾਂਦੇ ਨੇ। ਇਹ ਸੀ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਪਿੰਡ ਬਿਲਗਾ। ਆਓ ਹੁਣ ਆਪਾਂ ਉਸ ਥਾਂ 'ਤੇ ਚੱਲਦੇ ਹਾਂ ਜਿੱਥੇ ਗੁਰੂ ਸਾਹਿਬਾਨ ਇੱਥੋਂ ਬਰਾਤ ਲੈ ਕੇ ਲਾਗਲੇ ਪਿੰਡ ਮਾਓ ਵਿਖੇ ਗਏ ਸੀ, ਜਿੱਥੇ ਉਹਨਾਂ ਦਾ ਵਿਆਹ ਕ੍ਰਿਸ਼ਨ ਚੰਦ ਜੀ ਦੀ ਪੁੱਤਰੀ ਮਾਤਾ ਗੰਗਾ ਜੀ ਦੇ ਨਾਲ ਹੋਣਾ ਸੀ। ਆਓ ਆਪਾਂ ਚੱਲਦੇ ਹਾਂ, ਉਸ ਸਥਾਨ ਦੇ ਦਰਸ਼ਨ ਕਰਦੇ ਹਾਂ ਅਤੇ ਉਸ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਇਤਿਹਾਸਕ ਪਿੰਡ ਮਾਓ ਵਿਖੇ ਪਹੁੰਚੇ ਹਾਂ, ਜਿੱਥੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਪਿੰਡ ਬਿਲਗਾ ਵਿਖੇ ਪੜਾਅ ਕਰਨ ਤੋਂ ਬਾਅਦ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਤੇ ਸਾਈਂ ਮੀਆਂ ਮੀਰ ਵਰਗੇ ਸਾਧੂ ਮਹਾਂਪੁਰਸ਼ਾਂ ਦੇ ਨਾਲ ਆਪਣੀ ਬਰਾਤ ਲੈ ਕੇ ਜੂਨ 1599 ਦੇ ਵਿੱਚ ਇੱਥੇ ਪਹੁੰਚੇ ਸਨ। ਆਓ ਇਸ ਸਥਾਨ ਦੇ ਨਾਲ ਸੰਬੰਧਿਤ, ਇਸ ਇਤਿਹਾਸਕ ਸਥਾਨ ਦੇ ਨਾਲ ਸੰਬੰਧਿਤ ਜਿੰਨੇ ਵੀ ਸਥਾਨ ਨੇ ਤੁਹਾਨੂੰ ਸਾਰਿਆਂ ਦੇ ਦਰਸ਼ਨ ਕਰਵਾਉਂਦੇ ਹਾਂ। ਸਭ ਤੋਂ ਪਹਿਲਾਂ ਉਹ ਸਥਾਨ ਮਾਤਾ ਗੰਗਾ ਜੀ ਦਾ ਜੋ ਨਿਵਾਸ ਸਥਾਨ ਸੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਆ। ਆਓ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਵਾਉਂਦੇ ਹਾਂ। ਪਿਆਰੇ ਦਰਸ਼ਕੋ, ਆਓ ਤੁਹਾਨੂੰ ਹੁਣ ਲੈ ਚੱਲਦੇ ਹਾਂ ਉਸ ਸਥਾਨ 'ਤੇ ਜਿੱਥੇ ਗੁਰੂ ਅਰਜਨ ਦੇਵ ਜੀ ਦੇ ਆਨੰਦ ਕਾਰਜ ਹੋਏ ਸੀ। ਉਸ ਤੋਂ ਇਲਾਵਾ ਇਤਿਹਾਸ ਵਿੱਚ ਦਰਜ ਹੈ ਕਿ ਇੱਕ ਰਸਮ ਕੀਲਾ ਪੱਟਣ ਦੀ ਹੋਈ ਸੀ। ਆਓ ਉਹਦੇ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਹਾਂ ਅਤੇ ਦਰਸ਼ਨ ਕਰਦੇ ਹਾਂ ਉਸ ਸਥਾਨ ਦੇ। ਆਓ ਤੁਹਾਨੂੰ ਲੈ ਚੱਲਦੇ ਹਾਂ ਉਸ ਸਥਾਨ 'ਤੇ। ਆਓ ਤੁਹਾਨੂੰ ਹੁਣ ਉਸ ਸਥਾਨ 'ਤੇ ਲੈ ਕੇ ਚੱਲਦੇ ਹਾਂ ਜਿੱਥੇ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਆਨੰਦ ਕਾਰਜ ਦੀ ਜਿਹੜੀ ਰਸਮ ਆ ਇਹ ਹੋਈ ਸੀ। ਉਸ ਤੋਂ ਪਹਿਲਾਂ
ਇੱਕ ਇਤਿਹਾਸਕ ਸਰੋਤਾਂ ਅਨੁਸਾਰ ਜੋ ਇਤਿਹਾਸ ਵਿੱਚ ਦਰਜ ਆ ਕਿ ਜਦੋਂ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਤੇ ਸਾਈਂ ਮੀਆਂ ਮੀਰ ਜੀ ਵਰਗੇ ਮਹਾਂਪੁਰਸ਼ਾਂ ਦੇ ਨਾਲ, ਸੰਤਾਂ ਦੇ ਨਾਲ, ਮਹਾਤਮਾ ਦੇ ਨਾਲ ਬਰਾਤ ਲੈ ਕੇ ਇੱਥੇ ਢੁਕੇ ਸਨ, ਤਾਂ ਕਹਿੰਦੇ ਨੇ ਉਸ ਵੇਲੇ ਜਿਹੜਾ ਇਹ ਪਿੰਡ ਸੀ, ਪਿੰਡ ਮਾਊ, ਮੁਸਲਮਾਨਾਂ ਦੇ ਗੜ੍ਹ ਦਾ ਪਿੰਡ ਸੀ। ਮੁਸਲਮਾਨਾਂ ਦੀ ਹੀ ਜੋ ਇੱਥੇ ਆਈ ਇਸ ਪਿੰਡ ਦੇ ਵਿੱਚ ਦਬਦਬਾ ਸੀ, ਉਹਨਾਂ ਦੀ ਹਕੂਮਤ ਸੀ। ਉਹ ਨਹੀਂ ਸੀ ਚਾਹੁੰਦੇ ਕਿ ਇਹ ਜੋ ਫਕੀਰ ਲੋਕ ਮਾਤਾ ਗੰਗਾ ਜੀ ਨੂੰ ਵਿਆਹੁਣ ਆਏ ਨੇ ਕਿ ਇਹਨਾਂ ਦਾ ਜਿਹੜਾ ਇਹ ਵਿਆਹ ਦੀ ਰਸਮ ਆ ਇਹ ਸਿਰੇ ਚੜ੍ਹ ਜਾਵੇ। ਅਸਲ ਵਿੱਚ ਉਹ ਵਿਆਹ ਨਹੀਂ ਸੀ ਕਰਨਾ ਚਾਹੁੰਦੇ, ਅਤੇ ਕਹਿੰਦੇ ਨੇ ਉਹਨਾਂ ਨੇ ਕੁਝ ਅਜੀਬੋ ਗਰੀਬ ਸ਼ਰਤਾਂ ਰੱਖ ਦਿੱਤੀਆਂ, ਜਿਸ ਅਨੁਸਾਰ ਉਹ ਸੋਚਦੇ ਸੀ ਕਿ ਐਸੀ ਸ਼ਰਤ ਲਾਈ ਜਾਵੇ ਕਿ ਗੁਰੂ ਸਾਹਿਬਾਨ ਤੋਂ ਇਹ ਪੂਰੀ ਨਾ ਹੋਵੇ ਅਤੇ ਵਿਆਹ ਤੋਂ ਅਸੀਂ ਬੜੀ ਆਸਾਨੀ ਦੇ ਨਾਲ ਜਿਹੜਾ ਇਨਕਾਰ ਆ ਉਹ ਕਰ ਸਕੀਏ। ਕਹਿੰਦੇ ਨੇ ਉਹਨਾਂ ਨੇ ਇੱਕ ਛੋਟੇ ਜਿਹੇ ਦਰਖਤ ਨੂੰ ਉੱਪਰੋਂ ਛਾਂਗ ਕੇ, ਜਿਹਦੀਆਂ ਜੜ੍ਹਾਂ ਧਰਤੀ ਦੇ ਵਿੱਚ ਹੀ ਸਨ, ਪਰ ਇੱਕ ਕੀਲੇ ਦਾ ਰੂਪ ਉਹਨੂੰ ਦੇ ਦਿੱਤਾ ਅਤੇ ਗੁਰੂ ਸਾਹਿਬਾਨ ਨੂੰ ਆਖਿਆ, ਗੁਰੂ ਸਾਹਿਬ ਨੂੰ ਆਖਿਆ ਕਿ ਗੁਰੂ ਜੀ ਕਿ ਉਦੋਂ ਤੱਕ ਸਾਡੇ ਪਿੰਡ ਦਾ ਇਹ ਇੱਕ ਰਿਵਾਜ ਆ ਕਿ ਜਦੋਂ ਤੱਕ ਲਾੜਾ ਇਸ ਕੀਲੇ ਨੂੰ ਨਹੀਂ ਪੁੱਟਦਾ ਤਾਂ ਅਸੀਂ ਜਿਹੜੇ ਲਾਵਾਂ ਦਾ ਜੋ ਰਸਮ ਆ ਜਾਂ ਆਨੰਦ ਕਾਰਜ ਦੀ ਰਸਮ ਆ ਉਹ ਅਸੀਂ ਨਹੀਂ ਕਰਦੇ। ਇਹ ਅਜੀਬੋ ਗਰੀਬ ਸ਼ਰਤ ਨੂੰ ਸੁਣਦਿਆਂ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਆਖਿਆ ਕਿ ਤੁਸੀਂ ਇਸ ਜਿਹੜੀ ਰਸਮ ਆ ਇਹਨੂੰ ਪੂਰਾ ਕਰੋ। ਸੋ ਕਹਿੰਦੇ ਨੇ ਵੀ ਉਸ ਵੇਲੇ ਇੱਕ ਘੋੜੇ 'ਤੇ ਸਵਾਰ ਸੀ ਗੁਰੂ ਸਾਹਿਬ, ਉਹਨਾਂ ਨੇ ਇੱਕ ਤੀਰ ਦੇ ਨਾਲ, ਨੇਜੇ ਦੇ ਨਾਲ ਉਸ ਦਰਖਤ ਨੂੰ ਜੜ੍ਹਾਂ ਤੋਂ ਪੁੱਟ ਕੇ ਪਰੇ ਮਾਰਿਆ ਅਤੇ ਕਹਿੰਦੇ ਨੇ ਕਿ ਉਹ ਜਿਹੜਾ ਕੀਲਾ ਵਾ ਜੋ ਅਸਲ ਵਿੱਚ ਇੱਕ ਦਰਖਤ ਹੀ ਸੀਗਾ ਉਹ ਤਾਂ ਪੱਟਿਆ ਗਿਆ, ਪਰ ਉਹ ਜਿਹੜੇ ਘੋੜੇ 'ਤੇ ਸਵਾਰ ਸੀ ਉਹ ਘੋੜੇ ਦੀ ਮੌਤ ਹੋ ਗਈ। ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਮਾਤਾ ਗੰਗਾ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਆਨੰਦ ਕਾਰਜ ਆਪ ਬਾਬਾ ਬੁੱਢਾ ਜੀ ਨੇ ਕੀਤੇ ਸਨ। ਆਓ ਆਪਾਂ ਇਸ ਸਥਾਨ ਦੇ ਦਰਸ਼ਨ ਕਰੀਏ। ਜਿਵੇਂ ਆਪਾਂ ਪਹਿਲਾਂ ਇਹ ਗੱਲ ਕਰ ਚੁੱਕੇ ਹਾਂ ਕਿ ਵਿਆਹ ਦੇ ਮੌਕੇ 'ਤੇ ਲਾਵਾਂ ਤੋਂ ਪਹਿਲਾਂ ਜੋ ਪਿੰਡ ਵਾਲਿਆਂ ਨੇ ਸ਼ਰਤ ਰੱਖੀ ਸੀ ਇੱਕ ਕੀਲਾ ਪੱਟਣ ਦੀ, ਗੁਰੂ ਅਰਜਨ ਦੇਵ ਜੀ ਨੇ ਉਹ ਕੀਲਾ ਇੱਕ ਘੋੜੇ 'ਤੇ ਚੜ੍ਹ ਕੇ ਸਵਾਰ ਹੋ ਕੇ ਨੇਜੇ ਦੇ ਨਾਲ ਪੁੱਟਿਆ ਸੀ। ਇਸ ਦੌਰਾਨ ਆਪਾਂ ਜ਼ਿਕਰ ਕਰ ਚੁੱਕੇ ਹਾਂ ਕਿ ਉਸ ਸਮੇਂ ਉਹ ਜਿਹੜਾ ਘੋੜਾ ਵਾ ਉਹਦੀ ਵੀ ਮੌਤ ਹੋ ਗਈ ਸੀ। ਸੋ ਉਸ ਵੇਲੇ ਆਪਾਂ ਹੁਣ ਉਸ ਸਥਾਨ 'ਤੇ ਖੜ੍ਹੇ ਹਾਂ ਕਿ ਉਸ ਵੇਲੇ ਇਸ ਸਥਾਨ 'ਤੇ ਬਾਬਾ ਖਵਾਜਾ ਰੋਸ਼ਨ ਵਲੀ ਜੀ ਜੋ ਤਪ ਕਰ ਰਹੇ ਸੀ, ਇਹਨਾਂ ਨੇ ਗੁਰੂ ਜੀ ਦੀ ਉਸ ਵੇਲੇ ਇਸ ਤਰੀਕੇ ਨਾਲ ਮਦਦ ਕੀਤੀ ਕਿ ਉਹਨਾਂ ਨੇ ਆਪਣਾ ਪਾਲਤੂ ਘੋੜਾ ਗੁਰੂ ਸਾਹਿਬਾਨ ਨੂੰ ਇਹ ਭੇਂਟ ਕੀਤਾ ਅਤੇ ਖੁਸ਼ ਹੋ ਕੇ ਗੁਰੂ ਜੀ ਨੇ ਉਹਨਾਂ ਨੂੰ ਵਰਦਾਨ ਦਿੱਤਾ, ਜਿਸ ਕਰਕੇ ਸੰਗਤਾਂ ਅੱਜ ਖਵਾਜਾ ਰੋਸ਼ਨ ਵਲੀ ਜੀ ਨੂੰ ਵੀ ਉਨੀ ਹੀ ਸ਼ਰਤ ਦੇ ਨਾਲ ਨਤਮਸਤਕ ਹੁੰਦੇ।